ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 31 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਪਹਿਲੀ ਗੱਲ ਹੈ ਨੂਨ ਲੀਗ ਤੇ ਘੜੀਕੀ। ਹਾਂਜੀ, ਇਸਲਾਮਾਬਾਦ ਦੀਆਂ 3 ਸੀਟਾਂ ਨੂਨ ਲੀਗ ਨੇ ਤੇ ਚੌਧਰੀ ਨਿਜ਼ਾਮਦੀਨ ਨੇ ਖੋਹ ਲਈਆਂ ਫਾਰਮ 47 ਦੇ ਉੱਤੇ। ਹੁਣ ਉਹ ਤਿੰਨੋਂ ਬੰਦੇ ਜਿਹੜੇ ਨੇ ਉਹਨਾਂ 'ਚ 2 ਜਿਹੜੇ ਨੇ ਉਹ ਵਕੀਲ ਨੇ। ਇੱਕ ਵਕੀਲ ਅਲੀ ਬੁਖਾਰੀ ਹੈ ਤੇ ਦੂਜੇ ਸ਼ੋਏਬ ਸ਼ਹੀਨ ਸਾਹਿਬ ਨੇ। ਉਹ ਲੈ ਗਏ ਆਪਣੀ ਐਪਲੀਕੇਸ਼ਨ ਜਿਹੜੀ ਇਸਲਾਮਾਬਾਦ ਹਾਈ ਕੋਰਟ ਦੇ ਅੰਡਰ ਜਿਹੜੇ ਇਲੈਕਸ਼ਨ ਟ੍ਰਿਬਿਊਨਲ ਬਣੇ ਨੇ ਉੱਥੇ। ਹੁਣ ਹੌਲੀ ਹੌਲੀ ਮੁਕੱਦਮਾ ਇਸ ਸਟੇਜ ਤੇ ਅਪੜ ਗਿਆ ਕਿ ਅਦਾਲਤ ਨੇ ਆਖਿਆ ਵੀ ਨੂਨ ਵਾਲਿਓ ਆਓ ਆਪਣੇ ਫਾਰਮ 45 ਲੈ ਕੇ ਆਓ ਤੇ ਨਾਲ ਕੁਰਾਨ ਤੇ ਹਲਫ ਦਿਓ। ਇੱਕ ਭਾਈ ਉਰੀ ਤੇ ਅੱਡੀਆਂ ਨੂੰ ਥੁੱਕ ਲਾ ਕੇ ਨਿਕਲ ਗਏ ਨੇ ਜਿਨ੍ਹਾਂ ਦਾ ਨਾਂ ਤਾਰਿਕ ਫਜ਼ਲ ਚੌਧਰੀ ਹੈ। ਮੈਨੂੰ ਪਤਾ ਵੀ ਉਹ ਬੰਦਾ ਮਾੜਾ ਨਹੀਂ ਹੈ, ਉਹਦਾ ਗਵਾਂਢ ਮਾੜਾ, ਉਹਦਾ ਸੁਭਾਅ ਮਾੜਾ ਹੈ ਵਿਚਾਰੇ ਦਾ ਵੀ ਉਹ ਨੂਨ ਲੀਗ 'ਚ ਜਾ ਫਸਿਆ। ਬੰਦਾ ਏਡਾ ਭੈੜਾ ਨਹੀਂ ਤਾਰਿਕ ਫਜ਼ਲ ਚੌਧਰੀ। ਮੈਨੂੰ ਪੂਰੀ ਉਮੀਦ ਹੈ ਅੱਲਾ ਦੇ ਘਰ ਤੋਂ ਵੀ ਉਹ ਝੂਠਾ ਕੁਰਾਨ ਨਹੀਂ ਚੁੱਕਣ ਵਾਲਾ। ਇਸੇ ਤੋਂ ਜਿਸ ਵੇਲੇ ਸ਼ੋਏਬ ਸ਼ਹੀਨ ਸਾਹਿਬ ਦਾ ਕੇਸ ਲੱਗਾ ਤੇ ਤਾਰਿਕ ਫਜ਼ਲ ਚੌਧਰੀ ਸਾਹਿਬ ਹੱਥ ਜੋੜ ਦਿੱਤੇ ਨੇ ਉਹਨਾਂ ਦੇ ਵਕੀਲ ਨੇ ਅਦਾਲਤ 'ਚ ਕਿ ਜਨਾਬ ਸਾਡੇ ਕੋਲ ਫਾਰਮ 45 ਹੈ ਹੀ ਨਹੀਂ। ਇਹ ਉਹੀ ਤਾਰਿਕ ਫਜ਼ਲ ਚੌਧਰੀ ਸਾਹਿਬ ਸਨ ਜਿਹੜੇ ਹਰ ਟੈਲੀਵਿਜ਼ਨ 'ਚ ਬਹਿ ਕੇ ਆਉਂਦੇ ਸਨ ਵੀ ਮੇਰੇ ਕੋਲ ਫਾਰਮ 45 ਹੈਗੇ ਨੇ, ਜਿਸ ਵੇਲੇ ਅਦਾਲਤ 'ਚ ਅਖਾੜਾ ਲੱਗੇਗਾ ਤੇ ਫਾਰਮ 45 ਪੇਸ਼ ਕਰ ਦਿਆਂਗੇ। ਅਦਾਲਤ 'ਚ ਉੱਥੇ ਜਸਟਿਸ ਜਹਾਂਗੀਰੀ ਸਾਹਿਬ ਨੇ, ਇਹ ਵੀ ਉਹਨਾਂ 6 ਜੱਜਾਂ 'ਚੋਂ ਇੱਕ ਜੱਜ ਨੇ ਜਿਨ੍ਹਾਂ ਖਤ ਲਿਖਿਆ ਜੁਡੀਸ਼ਲ ਕਾਉਂਸਲ ਨੂੰ ਕਿ ISI ਵਾਲੇ ਸਾਡੇ ਤੇ ਪ੍ਰੈਸ਼ਰ ਪਾ ਕੇ ਤੇ ਸਾਡੇ ਕੋਲ ਫੈਸਲੇ ਕਰਾਉਂਦੇ ਨੇ। ਕਹਿਣ ਦਾ ਮਤਲਬ ਹੈ ਵੀ ਇਹ ਜੱਜ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਅੱਲਾ ਦਾ ਨਾਂ ਲੈ ਕੇ ਹਰ ਸ਼ੈ ਜਿਹੜੀ ਹੈ ਉਹ ਆਪਣੇ ਅਹੁਦੇ ਦੇ ਉੱਤੋਂ ਵਾਰ ਦਿੱਤੀ ਹੈ ਤੇ ਉਹ ਵੀ ਤਗੜੇ ਹੋ ਕੇ ਖਲੋਤੇ ਨੇ। ਤੇ ਇਹਨਾਂ ਦੇ ਕੋਲੋਂ ਹੁਣ ਕਿਸੇ ਝੂਠੀ ਰੈਤ ਦਾ ਤੇ ਕੋਈ ਐਕਸਪੈਕਟੇਸ਼ਨ ਕਰ ਨਹੀਂ ਸਕਦਾ। ਨਾ ਇਹਨਾਂ ਨੂੰ ਹੁਣ ਕੋਈ ISI ਤਰਾ ਸਕਦੀ ਹੈ ਤੇ ਨਾ ਚੌਧਰੀ ਨਿਜ਼ਾਮਦੀਨ ਤੇ ਨਾ ਨੂਨ ਲੀਗ ਖਰੀਦ ਸਕਦੀ ਹੈ। ਬਹਰਹਾਲ ਉਹਨਾਂ ਜਨਾਬ ਤਾਰਿਕ ਫਜ਼ਲ ਚੌਧਰੀ ਸਾਹਿਬ ਨਾਲ ਇੱਕ ਹੋਰ ਮੁਸੀਬਤ ਵੀ ਬਣੀ ਕਿ ਇਹਨਾਂ ਦੇ ਮੁਕਾਬਲੇ ਤੇ ਇੱਕ ਤਾਂ ਸ਼ੋਏਬ ਸ਼ਹੀਨ ਸਾਹਿਬ ਲੜ ਰਹੇ ਸਨ ਇਲੈਕਸ਼ਨ ਤੇ ਦੂਜਾ ਤੁਹਾਨੂੰ ਪਤਾ ਖੋਖਰ ਸਾਹਿਬ ਮੁਸਤਫਾ ਨਵਾਜ਼ ਖੋਖਰ ਸਾਹਿਬ ਲੜ ਰਹੇ ਸਨ। ਖੋਖਰ ਸਾਹਿਬ ਮਿਹਰਬਾਨੀ ਇਹ ਕੀਤੀ ਕਿ ਜਿਹੜੇ ਉਹਨਾਂ ਕੋਲ ਫਾਰਮ 45 ਸਨ ਨਾ ਉਹਨਾਂ ਅਦਾਲਤ ਦੇ ਸਾਹਮਣੇ ਰੱਖ ਦਿੱਤੇ ਨੇ। ਹੁਣ ਸ਼ੋਏਬ ਸ਼ਹੀਨ ਸਾਹਿਬ ਜਿਹੜੇ PTI ਦੇ ਸਨ ਤੇ ਖੋਖਰ ਸਾਹਿਬ ਉਹਨਾਂ ਦੋਵਾਂ ਦੇ ਫਾਰਮ 45 ਇੱਕੋ ਜਿਹੇ ਨੇ ਜਿਹਦੇ ਵਿੱਚ ਸ਼ੋਏਬ ਸ਼ਹੀਨ ਜਿੱਤਣ ਡਏ ਨੇ। ਤੇ ਜਿਹੜੇ ਫਾਰਮ 45 ਝੂਠੇ ਬਣਾਏ ਸਨ ਨਾ ਉਹ ਅਦਾਲਤ ਆਖਿਆ ਵੀ ਲੈ ਕੇ ਆਓ ਤੇ ਨਾਲ ਸਹੁੰ ਨਿਆਂ ਦਿਓ ਕਿ ਇਹ ਅਸਲ ਨੇ। ਪ੍ਰੈਜ਼ਾਈਡਿੰਗ ਅਫਸਰ ਵੀ ਦੇਵੇ ਤੇ ਨਾਲ ਤੁਹਾਡਾ ਜਿਹੜਾ ਜਨਾਬੇ ਵਾਲਾ ਰਿਟਰਨਿੰਗ ਅਫਸਰ ਵੀ ਦੇਵੇ ਤੇ ਨਾਲ ਕੈਂਡੀਡੇਟ ਵੀ ਦੇਵੇ ਨੂਨ ਵਾਲਾ। ਤਾਰਿਕ ਫਜ਼ਲ ਚੌਧਰੀ ਸਾਹਿਬ ਤੇ ਪਤਲੇ ਹੋ ਕੇ ਨਿਕਲ ਗਏ ਨੇ ਤੇ ਉਹਨਾਂ ਦੇ ਜਿਹੜਾ ਰਿਟਰਨਿੰਗ ਅਫਸਰ ਉਹਨੂੰ 15,000 ਰੁਪਈਆ ਅਦਾਲਤ ਨੇ ਜੁਰਮਾਨਾ ਕੀਤਾ ਅਦਾਲਤ ਨਾ ਆਉਣ ਦਾ। ਉਹੀ ਫੈਸਲਾ ਹੁਣ NA48 'ਚ ਕਰ ਦਿੱਤਾ ਜਿੱਥੋਂ ਸਾਡੇ ਰਾਜਾ ਖੁਰਮ ਨਵਾਜ਼ ਸਾਹਿਬ ਜਿਹੜੇ PTI ਛੱਡ ਕੇ ਉਹਨਾਂ ਆਜ਼ਾਦ ਇਲੈਕਸ਼ਨ ਲੜਿਆ ਸੀ, ਮਤਲਬ ਨੂਨ ਵੱਲੋਂ ਲੜਿਆ ਸੀ, ਉਹਨਾਂ ਦੇ ਵੀ ਹੁਣ ਫਾਰਮ 45 46 ਤੇ 47 ਅਦਾਲਤ ਨੇ ਕਿਹਾ ਆ ਜਾਓ ਤੇ ਨਾਲ ਹਲਫ ਵੀ ਦਿਓ ਕੁਰਾਨ ਤੇ ਮੈਨੂੰ ਦੁਬਾਰਾ ਨਹੀਂ ਲੱਗਦਾ ਵੀ ਰਾਜਾ ਖੁਰਮ ਨਵਾਜ਼ ਜਿਹੜਾ ਉਹ ਝੂਠਾ ਹਲਫ ਦੇਗਾ। ਨਾ ਤਾਰਿਕ ਫਜ਼ਲ ਚੌਧਰੀ ਦੇਣਾ ਤੇ ਨਾ ਨਵਾਜ਼ ਸ਼ਰੀਫ ਹੁੰਦਾ ਉਹਨੇ ਦੇ ਦੇਣਾ ਸੀ, ਮਰੀਮ ਬਾਜੀ ਹੁੰਦੀ ਉਹਨੇ ਦੇ ਦੇਣਾ ਸੀ, ਸ਼ਬਾਜ਼ ਸ਼ਰੀਫ ਹੁੰਦਾ ਉਹਨਾਂ ਝੂਠਾ ਕੁਰਾਨ ਚੁੱਕ ਜਾਣਾ ਸੀ। ਲੇਕਿਨ ਇਹਨਾਂ ਕੋਈ ਨਹੀਂ ਚੁੱਕਣਾ ਤੇ ਇਹ ਤਿੰਨੋਂ ਸੀਟਾਂ ਮੈਂ ਤੁਹਾਨੂੰ ਹੁਣੇ ਖੁਸ਼ਖਬਰੀ ਦੇ ਦਿੰਦਾ ਵੀ ਇਹ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਲੱਭਣ ਵਾਲੀਆਂ ਜੇ ਇਸਲਾਮਾਬਾਦ 'ਚੋਂ। ਹੁਣ ਤੁਰੀਏ ਅਗਲੀ ਗੱਲ ਵਾਲੇ ਪਾਸੇ। ਅਗਲੀ ਗੱਲ ਸਹਾਫੀ ਅਹਿਮਦ ਫਰਾਦ ਦਾ ਤੁਹਾਨੂੰ ਪਤਾ ਹੀ ਹੈ ਵੀ ਉਹਨੂੰ ਚੁੱਕ ਲਿਆ ਸੀ ਪਾਕਿਸਤਾਨ ਦੀਆਂ ਏਜੰਸੀਆਂ ਨੇ, ISI ਨੇ ਤੇ ਦੂਸਰਿਆਂ ਨੇ, ਤੇ ਫਿਰ ਖਲੋ ਗਿਆ ਡਾਂਗ ਲੈ ਕੇ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ। ਤੇ ਤੁਹਾਨੂੰ ਪਤਾ ਵੀ ਇੱਕ ਜੱਜ ਵੀ ਸ਼ਹਿਰ ਦੇ ਵਿੱਚ ਚੰਗਾ ਆ ਜਾਏ ਨਾ, ਆਉਂਦੇ ਨੇ ਇੱਕ ਚੰਗਾ ਥਾਣੇਦਾਰ ਆ ਜਾਏ ਤੇ ਪੂਰਾ ਸ਼ਹਿਰ ਠੀਕ ਹੋ ਜਾਂਦਾ। ਤੇ ਇਹ ਤੇ ਹਾਈ ਕੋਰਟ ਦਾ ਜੱਜ ਸੀ, ਉਹ ਸ਼ੇਰ ਦਾ ਬੱਚਾ ਖਲੋ ਗਿਆ ਇਕੱਲਾ ਹੀ ਤੇ ਉਹਦੇ ਤੇ ਬੜਾ ਪ੍ਰੈਸ਼ਰ ਪਾਇਆ, ਉਹਦੇ ਖਿਲਾਫ ਐਪਲੀਕੇਸ਼ਨ ਵੀ ਦਿੱਤੀ ਜੁਡੀਸ਼ਲ ਕਾਉਂਸਲ ਦੀ ਵੀ ਤੈਨੂੰ ਵੀ ਜਨਾਬ ਤੁਹਾਨੂੰ ਵੀ ਜਸਟਿਸ ਸਾਹਿਬ ਜਿਹੜਾ ਨਾ ਮਜ਼ਾਰ ਅਲੀ ਅਕਬਰ ਨਕਵੀ ਤਰ੍ਹਾਂ ਕਢਵਾ ਦਿਆਂਗੇ ਤੇ ਇਜਾਜ਼ੁਲ ਅਹਿਸਨ ਸਾਹਿਬ ਤਰ੍ਹਾਂ। ਉਹਨਾਂ ਕਿਹਾ ਜੋ ਕੀਤਾ ਜਾਂਦਾ ਜੇ ਕਰੋ, ਇਹ ਜਿਹੜਾ ਸ਼ਾਇਰ ਤੇ ਸਹਾਫੀ ਅਹਿਮਦ ਫਰਾਦ ਹੈ ਇਹਨੂੰ ਪੇਸ਼ ਕਰਨਾ ਪਏਗਾ। ਜਿਸ ਵੇਲੇ ਉਹਨਾਂ ਵੱਟ ਕੱਢ ਕੇ ਰੱਖ ਦਿੱਤੇ ਨਾ ਜਨਾਬ, ਉਹ ਹੁਣ ਤੁਸੀਂ ਆਪੇ ਹੀ ਸਮਝ ਲਓ ਵੀ ਵੱਟ ਕਾਹਦੇ ਨਾਲ ਕੱਢੇ। ਉਹਨਾਂ ਆਖਿਆ ਵੀ ਸੈਕਟਰ ਕਮਾਂਡਰ ਵੀ ਇੱਥੇ ਆਏਗਾ ਬ੍ਰਿਗੇਡੀਅਰ ਫਹੀਮ ਤੇ ਉਹ ਬਿਆਨ ਵੀ ਦੇਗਾ ਤੇ ਤਫਤੀਸ਼ 'ਚ ਵੀ ਸ਼ਾਮਿਲ ਹੋਏਗਾ ਤੇ ਇਹ ਵੀ ਦੱਸੇਗਾ ਵੀ ਭਾਈ ਉਹਨਾਂ ਕੋਲ ਕਿੰਨੇ ਪੈਸੇ ਨੇ ਤੇ ਥੱਲੇ ਕਿੰਨੇ ਬੰਦੇ ਕੰਮ ਕਰਦੇ ਨੇ ਤੇ ਬੰਦਿਆਂ ਨੂੰ ਕਿਵੇਂ ਚੁੱਕਦੇ ਹੋ ਤੇ ਕਿਉਂ ਚੁੱਕਦੇ ਹੋ। ਜਿਸ ਵੇਲੇ ਗੱਲ ਇਸ ਪਾਸੇ ਨੂੰ ਤੁਰੀ ਨਾ ਤੇ ਅਚਾਨਕ ਜਨਾਬ ਅਹਿਮਦ ਫਰਾਦ ਸਾਹਿਬ ਜਿਹੜੇ ਨਾ ਉਹ ਕਸ਼ਮੀਰ ਦੇ ਕੁਹਾਲਾ ਪੁਲ ਤੇ ਪਾਏ ਗਏ। ਅਟਾਰਨੀ ਜਨਰਲ ਨੇ ਕੱਲ੍ਹ ਆ ਕੇ ਅਦਾਲਤ 'ਚ ਦੱਸਿਆ ਕਿ ਜੀ ਉਹ ਕੁਹਾਲਾ ਪੁਲ ਤੇ ਪਾਏ ਗਏ ਨੇ ਤੇ ਪੁਲਿਸ ਨੇ ਪਰਸੋਂ ਦੱਸਿਆ ਆ ਕੇ ਪੁਲਿਸ ਨੇ ਉਹਨਾਂ ਨੂੰ ਹੁਣ ਫੜ ਕੇ ਜਨਾਬ ਤੇ ਦੇ ਦਿੱਤਾ ਕੁਹਾਲਾ ਥਾਣੇ ਦੇ ਵਿੱਚ ਤੇ ਇਹ ਉਹਨਾਂ ਦੇ ਖਿਲਾਫ FIR ਹੈ। ਤੇ ਜੱਜ ਸਾਹਿਬ ਵੀ ਹੱਸ ਪਏ, ਸਾਰਿਆਂ ਨੂੰ ਪਤਾ ਵੀ ਇਹ FIR ਬਾਅਦ 'ਚ ਦਿੱਤੀ ਗਈ ਹੈ ਤੇ ਉਹਨਾਂ ਕਿਹਾ ਉਹਨੂੰ ਹੁਣ ਲੈ ਕੇ ਆਓ, ਉਹਦੇ ਘਰ ਛੱਡੋ ਉਹਨੂੰ। ਤੇ 31 ਤਰੀਕ ਨੂੰ ਮੀਨ ਅੱਜ ਦੁਬਾਰਾ ਕੇਸ ਲੱਗ ਰਿਹਾ ਤੇ ਅੱਜ ਫਿਰ ਜੱਜ ਸਾਹਿਬ ਸੁਣਨਗੇ। ਮੇਰੀ ਦੁਆ ਇਹ ਹੈ ਵੀ ਹੁਣ ਅਹਿਮਦ ਫਰਾਦ ਆ ਕੇ ਅਦਾਲਤ ਤੇ ਦੱਸਦਾ ਹੈ। ਅਕਸਰ ਬੰਦੇ ਫਿਰ ਦੱਸਦੇ ਨਹੀਂ, ਤੁਹਾਨੂੰ ਪਤਾ ਉਹਨਾਂ ਦੇ ਘਰ ਵਾਲਿਆਂ ਦੀਆਂ 100 ਮਜਬੂਰੀਆਂ ਕਰ ਕਰਾ ਕੇ ਨਿਕਲ ਜਾਂਦੇ ਨੇ ਹਰ ਵਾਰੀ ਤੇ ਇੰਟੈਲੀਜੈਂਸ ਵਾਲੇ ਬੰਦਿਆਂ ਨੂੰ ਗਾਇਬ ਵੀ ਕਰਦੇ ਨੇ ਤੇ ਇਹਨਾਂ ਨੂੰ ਸਜ਼ਾ ਕੋਈ ਨਹੀਂ ਮਿਲਦੀ ਆਖਰ ਤੇ।
ਦੁਆ ਮੇਰੀ ਇਹ ਹੈ ਕਿ ਇਸ ਵਾਰੀ ਜਸਟਿਸ ਸਾਹਿਬ ਇਸ ਕੰਮ ਨੂੰ ਜ਼ਰਾ ਤੋੜ ਅਪੜਾ ਦੇਣ ਤੇ ਇੱਕ ਵਾਰਾਂ ਕੋਈ ਇੱਕ ਅੱਧਾ ਬੰਦਾ ਫੜਕਾ ਦੇਣ, ਜਿਵੇਂ ਜਸਟਿਸ ਬਾਬਰ ਸਤਾਰ ਸਾਹਿਬ ਨੇ ਐਸਐਸਪੀ ਨੂੰ ਤੇ ਡੀਸੀ ਨੂੰ ਫੜਕਾਇਆ। ਉਹ ਭਾਵੇਂ ਆਮਿਰ ਫਾਰੂਕ ਸਾਹਿਬ ਨੇ ਉਹਦੀ ਸਜ਼ਾ ਜਿਹੜੀ ਮੁਅੱਤਲ ਕੀਤੀ ਹੈ, ਪਰ ਕੰਨ ਸਾਰਿਆਂ ਨੂੰ ਹੋ ਗਏ ਨੇ ਵੀ ਕੰਨ ਲਾਲ ਹੋ ਜਾਣੇ ਨੇ ਜੇ ਭੈੜੇ ਕੰਮ ਕੀਤੇ। ਤੇ ਇੱਕ ਅੱਧਾ ਜ਼ਰਾ ਇਸ ਪਾਸੇ ਨੂੰ ਵੀ ਕੰਮ ਹੋ ਜਾਏ ਸਰਕਾਰ ਤੇ ਲੱਗ ਜਾਏ ਪਤਾ, ਲੱਗ ਜਾਏਗਾ ਪਤਾ ਬਹਰਹਾਲ ਅੱਜ ਕੱਲ੍ਹ ਦੇ ਵਿੱਚ ਵੀ ਕੀ ਬਣਦਾ। ਅੱਛਾ ਜੀ, ਅਗਲੀ ਖਬਰ ਬੜੀ ਜ਼ਬਰਦਸਤ ਹੈ। ਇਮਰਾਨ ਖਾਨ ਸਾਹਿਬ ਦੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਹੋਇਆ ਜਿਸ 'ਚ ਉਹਨਾਂ ਆਖਿਆ ਵੀ ਪੂਰੀ ਕੌਮ ਜਿਹੜੀ ਹੈ ਨਾ ਉਹ ਹਮੂਦੁਰ ਰਹਿਮਾਨ ਕਮਿਸ਼ਨ ਦੀ ਰਿਪੋਰਟ ਪੜ੍ਹੇ। ਪਿੰਡਾਂ ਵਾਲਿਆਂ ਨੂੰ ਮੈਂ ਦੱਸ ਦਿਆਂ ਵੀ ਜਿਸ ਵੇਲੇ 1971 'ਚ ਪਾਕਿਸਤਾਨ ਟੁੱਟਿਆ ਨਾ, ਤੇ ਉਸ ਤੋਂ ਬਾਅਦ 1972 ਦੀ ਜੁਲਾਈ 'ਚ ਇੱਕ ਕਮਿਸ਼ਨ ਬਣਾਇਆ ਗਿਆ ਉਸ ਵੇਲੇ ਦੇ ਚੀਫ ਜਸਟਿਸ ਹਮੂਦੁਰ ਰਹਿਮਾਨ ਦੇ ਥੱਲੇ। ਉਹਨਾਂ ਨੂੰ ਆਖਿਆ ਜੀ ਕਿ ਇਨਵੈਸਟੀਗੇਸ਼ਨ ਕਰੋ ਵੀ ਇਹ ਪਾਕਿਸਤਾਨ ਕਿਹਨੇ ਤੋੜਿਆ, ਕਿਹਦੀ ਗਲਤੀ ਸੀ। ਉਹ ਰਿਪੋਰਟ ਉਹਨਾਂ ਜਮ੍ਹਾਂ ਕਰਾਈ ਤੇ ਉਹਦੇ ਰਿਪੋਰਟ ਦੇ ਵਿੱਚ ਚੌਧਰੀ ਨਿਜ਼ਾਮਦੀਨ ਦੀ ਸਾਰੀ ਗਲਤੀ ਸੀ ਉਸ ਵੇਲੇ ਦੀ। ਉਹਨਾਂ ਦੱਸਿਆ ਕਿ ਜਨਾਬ ਇਹ ਸ਼ੇਖ ਮੁਜੀਬੁਰ ਰਹਿਮਾਨ ਜਿਹੜਾ ਉਹਨੂੰ ਮਿਲੀਆਂ ਸਨ ਦੁੱਗਣੀਆਂ ਸੀਟਾਂ, ਹਕੂਮਤ ਉਹਦੀ ਬਣਦੀ ਸੀ ਜਮਹੂਰੀਅਤ ਦੇ ਮੁਤਾਬਕ, ਲੇਕਿਨ ਯਾਹਿਆ ਖਾਨ ਚਾਹੁੰਦਾ ਸੀ ਵੀ ਹਕੂਮਤ ਮੈਂ ਹੀ ਕਰਾਂ। ਤੇ ਉਸ ਵੇਲੇ ਦੇ ਭੁੱਟੋ ਸਾਹਿਬ ਕਾਕੜ ਸਾਹਿਬ ਵਰਗੇ ਤੇ ਸ਼ਬਾਜ਼ ਸ਼ਰੀਫ ਸਾਹਿਬ ਵਰਗੇ ਹੀ ਸਨ, ਮਤਲਬ ਹੱਥ ਦੀ ਘੜੀ ਬਣੇ ਹੋਏ ਸਨ ਉਹ ਯਾਹਿਆ ਖਾਨ ਸਾਹਿਬ ਦੀ। ਤੇ ਯਾਹਿਆ ਖਾਨ ਸਾਹਿਬ ਉਸ ਵੇਲੇ ਦੇ ਸ਼ਬਾਜ਼ ਸ਼ਰੀਫ ਨੂੰ ਹਕੂਮਤ ਦੇਣਾ ਚਾਹੁੰਦੇ ਸਨ ਜਿਹੜੇ ਭੁੱਟੋ ਸਾਹਿਬ ਸਨ। ਤੇ ਉਹਨਾਂ ਨੇ ਆਖਿਆ ਵੀ ਇਹ ਕਿਸੇ ਸੂਰਤ ਅਸਾਂ ਹਕੂਮਤ ਸ਼ੇਖ ਮੁਜੀਬ ਨੂੰ ਨਹੀਂ ਦੇਣੀ। ਤੇ ਉੱਥੇ ਉਹਨਾਂ ਆਪਰੇਸ਼ਨ ਸ਼ੁਰੂ ਕਰ ਦਿੱਤਾ, ਕੁੱਟ ਮਾਰ ਤੇ ਨੰਗੇ ਕਰਨਾ ਤੇ ਫਾਇਰਿੰਗ ਕਰਨਾ ਤੇ ਕਤਲ ਕਰਨਾ ਤੇ ਜੋ ਕੁਝ ਉਸ ਰਿਪੋਰਟ 'ਚ ਲਿਖਿਆ ਹੈ ਉਹ ਸਾਰਾ ਕੁਝ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਆਪਣਾ ਝੱਗਾ ਚੁੱਕਾਂਗੇ ਤੇ ਢਿੱਡ ਨੰਗਾ ਹੋਏਗਾ। ਮੀਨ ਬਹੁਤਾ ਹੀ ਗੰਦ ਮਾਰਿਆ ਅਸਾਂ ਉੱਥੇ, ਇੰਨਾ ਕੁ ਗੰਦ ਮਾਰਿਆ ਵੀ ਦੱਸਣ ਜੋਗਾ ਨਹੀਂ ਮੈਂ ਤੁਹਾਨੂੰ। ਬਹਰਹਾਲ ਉਹ ਰਿਪੋਰਟ ਦੇ ਵਿੱਚ ਸਾਰਾ ਕੁਝ ਲਿਖ ਦਿੱਤਾ। ਹੁਣ ਸਾਡੇ ਚੌਧਰੀ ਨਿਜ਼ਾਮਦੀਨ ਨੇ ਆਖਿਆ ਵੀ ਯਾਰ ਸਾਨੂੰ ਤਾਂ ਲੋਕੀ ਸਲੂਟ ਮਾਰਦੇ ਨੇ ਸੜਕਾਂ 'ਤੇ ਜਾਂਦੇ, ਔਰ ਮਾਰਦੇ ਵੀ ਸੱਚ ਨੇ, ਆਪਣੀ ਫੌਜ ਨੂੰ ਮਾਰਨੇ ਚਾਹੀਦੇ ਨੇ, ਸਾਡੀ ਫੌਜ ਸਾਨੂੰ ਬੜੀ ਪਿਆਰੀ ਹੈ। ਪਰ ਉੱਥੇ ਜਿਹੜੇ ਯਾਹਿਆ ਖਾਨ ਤੇ ਉਹ ਚੰਦ ਅਫਸਰਾਂ ਜਿਹੜੇ ਕਾਰਨਾਮੇ ਕੀਤੇ ਸਨ ਉਹ ਅਗਰ ਸਾਹਮਣੇ ਆ ਗਏ ਤਾਂ ਉਹਨਾਂ ਕਿਹਾ ਇਹ ਤਾਂ ਕੰਮ ਬੜਾ ਖਰਾ। ਉਹਨਾਂ ਕਿਹਾ ਘੁੱਟ ਲਓ, ਝਪੀਟ ਵੱਟ ਜਾਓ, ਰਿਪੋਰਟ ਵੱਟ ਜਾਓ। ਉਹਨਾਂ ਜਨਾਬ ਉਹ ਰਿਪੋਰਟ ਘੁੱਟ ਲਈ। ਉਹ ਫਿਰ ਰਿਪੋਰਟ ਪਤਾ ਨਹੀਂ ਹਿੰਦੁਸਤਾਨ ਨੇ ਕਿੱਥੋਂ ਕੱਢੀ, ਉਹ ਰਿਪੋਰਟ ਉਸ ਤੋਂ ਚੰਦ ਸਾਲਾਂ ਬਾਅਦ ਹਿੰਦੁਸਤਾਨ ਨੇ ਲੀਕ ਕਰ ਦਿੱਤੀ। ਤੇ ਉਹ ਹੁਣ ਉਸ ਵਜ੍ਹਾ ਤੋਂ ਅਸੀਂ ਵੀ ਪੜ੍ਹ ਸਕਦੇ ਹਾਂ। ਇਮਰਾਨ ਖਾਨ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਹੋਇਆ ਵੀ ਸਾਰੇ ਪੜ੍ਹੋ ਤੇ ਆਪ ਹਿਸਾਬ ਲਾਓ ਵੀ ਪਾਕਿਸਤਾਨ ਤੋੜਨ ਵਾਲਾ ਗੱਦਾਰ ਸ਼ੇਖ ਮੁਜੀਬ ਸੀ ਜਾਂ ਯਾਹਿਆ ਖਾਨ ਸੀ, ਉਸ ਵੇਲੇ ਦੀ ਮਿਲਟਰੀ ਇਸਟੈਬਲਿਸ਼ਮੈਂਟ ਸੀ। ਜਿਵੇਂ ਅੱਜ 17 ਸੀਟਾਂ ਵਾਲਿਆਂ ਨੂੰ ਵਜ਼ੀਰ ਆਜ਼ਮ ਬਣਾਇਆ ਤੇ ਜਿੰਨੇ 180 ਜਿੱਤੀਆਂ ਉਹਨੂੰ ਜੇਲ੍ਹ 'ਚ ਪਾ ਕੇ ਗੱਦਾਰ ਆਖਣ ਡਏ ਨੇ, ਕਿ ਉਸ ਵੇਲੇ ਵੀ ਸ਼ੇਖ ਮੁਜੀਬੁਰ ਰਹਿਮਾਨ ਦੇ ਖਿਲਾਫ ਇਸੇ ਤਰੀਕੇ ਨਾਲ ਪਰਚੇ ਨਹੀਂ ਦਿੱਤੇ ਗਏ? ਉਹਨੂੰ ਉਸ ਵੇਲੇ ਅਗਰਥਲਾ ਸਾਜ਼ਿਸ਼ ਦੇ ਤਹਿਤ ਗੱਦਾਰ ਨਹੀਂ ਬਣਾਇਆ ਗਿਆ ਸੀ, ਉਹਦੇ 'ਤੇ ਪਰਚੇ ਨਹੀਂ ਸੀ ਦਿੱਤੇ ਗਏ? ਇਹ ਜਨਾਬੇ ਵਾਲਾ ਸਾਰੀ ਗੱਲਬਾਤ ਕੀਤੀ। ਉਸ ਤੋਂ ਬਾਅਦ ਪੈ ਗਿਆ ਜੇ ਰੌਲਾ। ਹਾਲਾਂਕਿ ਗੱਲ ਤਾਂ ਸੱਚੀ, ਇਹਦੇ ਝੂਠ, ਇਹਦੇ 'ਚ ਕੋਈ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ? ਵੇਖੋ ਨਾ, ਪਾਕਿਸਤਾਨ ਤਹਿਰੀਕ ਇਨਸਾਫ ਦੀ ਹਕੂਮਤ ਸੀ, ਚੀਨੀ ਦਾ ਰੌਲਾ ਬਣਿਆ। ਇਮਰਾਨ ਖਾਨ ਨੇ ਜਹਾਂਗੀਰ ਤਰੀਨ ਸਾਹਿਬ ਦੇ ਖਿਲਾਫ ਕਾਰਵਾਈ ਕੀਤੀ। ਕੀ ਉਹਦੀ ਸਾਨੂੰ ਕੋਈ ਬੁਰਾਈ ਨਹੀਂ ਲੱਭੀ? ਸਾਨੂੰ ਉਹਦਾ ਨੁਕਸਾਨ ਨਹੀਂ ਹੋਇਆ? ਉਹ ਸਾਡੀ ਪਾਰਟੀ 'ਚ ਸਨ। ਜ਼ਾਹਿਰ ਹੈ ਜਦੋਂ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਤਾਂ ਇੱਕ ਕਿਸਮ ਦੀ ਸਾਡੀ ਪਾਰਟੀ ਦੇ ਖਿਲਾਫ ਕਾਰਵਾਈ ਹੋਈ। ਇਮਰਾਨ ਖਾਨ ਨੇ ਆਪਣਾ ਨੁਕਸਾਨ ਲਿਆ, ਆਪਣਾ ਸਭ ਤੋਂ ਤਗੜਾ ਹੱਥ ਵੱਢ ਲਿਆ। ਮੀਨ ਜਹਾਂਗੀਰ ਤਰੀਨ ਸਾਹਿਬ ਉਹਨਾਂ ਦੇ ਤਗੜੇ ਸਾਥੀ ਸਨ, ਲੇਕਿਨ ਉਹਨਾਂ ਵੱਢ ਲਿਆ, ਆਪਣਾ ਨੁਕਸਾਨ ਕਰ ਲਿਆ, ਕਿਉਂਕਿ ਸੱਚ ਇਹ ਹੀ ਸੀ ਵੀ ਉਹ ਗਲਤ ਕੰਮ ਹੋਇਆ ਸੀ ਇਮਰਾਨ ਖਾਨ ਸਾਹਿਬ ਦੇ ਹਿਸਾਬ ਨਾਲ। ਇਸੇ ਤਰੀਕੇ ਨਾਲ ਅਗਰ ਯਾਹਿਆ ਖਾਨ ਸਾਹਿਬ ਨੇ ਗਲਤ ਕੰਮ ਕੀਤਾ ਤਾਂ ਤੁਸੀਂ ਕਿਉਂ ਪਰਦੇ ਪਾਉਂਦੇ ਹੋ? ਉਹ ਫੌਜ ਤੁਹਾਡੀ ਇਕੱਲਿਆਂ ਦੀ ਤਾਂ ਨਹੀਂ, ਸਾਡੀ ਵੀ ਉਨੀ ਫੌਜ ਹੈ। ਜੇ ਉਸ ਵੇਲੇ ਫੌਜ ਦੀ ਮਿਲਟਰੀ ਲੀਡਰਸ਼ਿਪ ਜਿਹੜੀ ਉੱਤੇ ਸੀ ਉਹਨਾਂ ਗਲਤ ਕੰਮ ਕੀਤੇ ਨੇ ਤੇ ਉਹਨਾਂ ਦੀਆਂ ਗਲਤੀਆਂ ਦੀ ਵਜ੍ਹਾ ਤੋਂ ਸੋਚੋ ਸਾਡੀ ਫੌਜ ਦੇ ਲੋਕ ਸ਼ਹੀਦ ਵੀ ਹੋਏ ਹੋਣੇ। ਸਾਡੀ ਫੌਜ ਦੇ 90,000 ਲੋਕ ਜਿਹੜੇ ਗ੍ਰਿਫਤਾਰ ਹੋ ਕੇ ਹਿੰਦੁਸਤਾਨ ਕੋਲ ਵੀ ਗਏ। ਤੇ ਫੌਜ ਨੂੰ ਨੁਕਸਾਨ ਫਿਰ ਅੱਜ ਇਮਰਾਨ ਖਾਨ ਪਹੁੰਚਾਉਣ ਡਿਆ ਜਾਂ ਉਸ ਵੇਲੇ ਯਾਹਿਆ ਖਾਨ ਨੇ ਪਹੁੰਚਾਇਆ? ਬਹਰਹਾਲ ਗੁੱਸਾ ਬੜਾ ਚੜਿਆ ਜੀ। ਤੇ ਹੁਣ ਫੈਸਲਾ ਇਹ ਕੀਤਾ ਗਿਆ ਹੈ ਕਿ ਇਮਰਾਨ ਖਾਨ ਦਾ ਜਿਹੜਾ ਟਵਿੱਟਰ ਅਕਾਊਂਟ ਹੈ ਨਾ ਉਹ 'ਤੇ ਪਰਚਾ ਦੇਣਾ ਹੈ। ਤੇ ਉਹ ਹੁਣ ਜਨਾਬ FIA ਨੇ ਕਾਰਵਾਈ ਸ਼ੁਰੂ ਕਰਤੀ। ਹੁਣ ਪਤਾ ਨਹੀਂ ਕਿੱਥੋਂ ਚੁੱਕਣਗੇ ਇਮਰਾਨ ਖਾਨ ਦੇ ਟਵਿੱਟਰ ਅਕਾਊਂਟ ਨੂੰ। ਤੇ ਉਹਨਾਂ ਆਖਿਆ ਜੀ ਇਹ ਬੰਦ ਕਰਾਉਣਾ। ਹੁਣ ਪਾਕਿਸਤਾਨ 'ਤੇ ਟਵਿੱਟਰ ਪਹਿਲਾਂ ਹੀ ਬੰਦ ਕੀਤਾ ਹੈ। ਤੇ ਹੁਣ ਜੇ ਖੁੱਤ ਲਿਖਿਆ ਨਾ ਟਵਿੱਟਰ ਵਾਲਿਆਂ ਨੂੰ ਤਾਂ ਅੱਗੋਂ ਹੱਸਣਗੇ ਵੀ ਭਾਈ ਤੁਸੀਂ ਤੇ ਟਵਿੱਟਰ ਆਪੇ ਹੀ ਬੰਦ ਕੀਤਾ ਹੈ। ਤੇ ਹੁਣ ਅਸੀਂ ਗਾਂ ਕੀ ਬੰਦ ਕਰੀਏ? ਤਾਂ ਮੈਂ ਹੁਣੇ ਹੀ ਤੁਹਾਨੂੰ ਦੱਸ ਦੇਣਾ ਵੀ ਇਹ ਬੰਦ ਹੋਣਾ ਕੋਈ ਨਹੀਂ। ਤੇ ਐਵੇਂ ਤੁਸੀਂ ਜੱਟ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਉਹਨੇ ਐਲਾਨ ਮਸਕ ਨੇ ਬੰਦ ਕਰਨਾ ਕੋਈ ਨਹੀਂ। ਤੇ ਇੱਥੋਂ ਇਸ ਪੱਖੇ ਤੋਂ ਇੰਜੀ ਹਵਾਵਾਂ ਚੱਲਣੀਆਂ ਨੇ। ਤੇ ਖੈਰ ਅਗਲੀ ਖਬਰ ਵਾਲੇ ਪਾਸੇ ਆਉਣੇ ਜੀ। ਅਗਲੀ ਖਬਰ ਇਹ ਹੈ ਕਿ ਜਿਹੜਾ ਇਸ ਵੇਲੇ ਪਾਕਿਸਤਾਨ ਨੂੰ ਤੇਲ ਦਿੰਦਾ ਸੀ ਨਾ ਜੀ ਸਾਊਦੀ ਅਰਬ, ਉਹ ਇੱਕ ਤਾਂ ਪੰਜਾਬੀ 'ਚ ਮੁਹਾਵਰਾ ਨਾ ਵੀ ਮੈਂ ਤੈਨੂੰ ਤੇਲ ਦਿੰਦਾ, ਉਹਨੇ ਉਹਨੂੰ ਤੇਲ ਦੇ ਦਿੱਤਾ, ਉਹ ਗੱਲ ਨਹੀਂ। ਜਿਹੜਾ ਅਸੀਂ ਉੱਥੋਂ ਕਿਸ਼ਤਾਂ 'ਤੇ ਜਾਂ ਉਧਾਰ 'ਤੇ ਤੇਲ ਚੁੱਕੀਦਾ ਸੀ, ਉਹ ਸਾਨੂੰ ਸਾਊਦੀ ਅਰਬ ਨੇ ਸਾਨੂੰ ਤਾਂ ਦੱਸਿਆ ਗਿਆ ਸੀ ਵੀ SIFC ਬਣ ਗਈ ਹੈ ਤੇ 25 ਅਰਬ ਡਾਲਰ ਦੀ ਉੱਤੋਂ ਇਨਵੈਸਟਮੈਂਟ ਆ ਜਾਣੀ ਹੈ ਤੇ 100 ਅਰਬ ਡਾਲਰ ਦੀ ਇਨਵੈਸਟਮੈਂਟ ਪਤਾ ਨਹੀਂ ਕਿੱਥੋਂ ਆ ਜਾਣੀ ਹੈ। ਸਾਡੇ ਆਰਮੀ ਚੀਫ ਸਾਹਿਬ ਵੀ ਸਾਨੂੰ ਦੱਸਿਆ, ਫਿਰ ਕਾਕੜ ਨੇ ਵੀ ਦੱਸਿਆ, ਫਿਰ ਹੁਣ ਸ਼ਬਾਜ਼ ਸ਼ਰੀਫ ਵੀ ਦੱਸਿਆ। ਉਹ ਭਾਈ ਜੀ ਹੁਣ ਖਬਰ ਇਹ ਸਾਹਮਣੇ ਆਈ ਹੈ ਕਿ ਉਹ ਜਿਹੜੀ ਉੱਥੋਂ ਉਹ ਜਿਹੜੀ ਇੱਕ ਫੈਸਿਲਿਟੀ ਹੈ ਸੀ ਨਾ ਪਾਕਿਸਤਾਨ ਦੇ ਕੋਲ, ਉਹ ਉਹਨਾਂ ਨੇ ਕੋਈ ਨਹੀਂ ਜੀ ਦਿੱਤੀ।
ਮਤਲਬ ਇਸ ਵੇਲੇ ਸਾਨੂੰ ਤੇਲ ਸ਼ੇਲ ਕੋਈ ਨਹੀਂ ਸਾਊਦੀ ਅਰਬ ਦੇ ਰਿਹਾ ਅਤੇ ਨਾ ਉਹਨਾਂ ਨੇ ਉਹ ਪੇਮੈਂਟ ਮੌਖਰ ਕੀਤੀ ਹੈ। ਪਿਛਲਿਆਂ 10 ਮਹੀਨਿਆਂ ਦੇ ਵਿੱਚ 3 ਅਰਬ ਅਸੀਂ IMF ਕੋ ਕਰਜ਼ਾ ਲਈ ਬੈਠੇ ਹਾਂ ਅਤੇ 7.14 ਅਰਬ ਜਿਹੜਾ ਨਾ IMF ਤੋਂ ਇਲਾਵਾ ਇਹ ਡਾਲਰਾਂ 'ਚ ਹੈ। ਇਹ 7.14 ਅਰਬ ਡਾਲਰ ਅਤੇ 3 ਅਰਬ ਡਾਲਰ, ਇਹ 10 ਅਰਬ ਡਾਲਰ ਬਣਦਾ ਜੇ ਜਿਹੜਾ ਪਿਛਲਿਆਂ 10 ਮਹੀਨਿਆਂ 'ਚ ਕਰਜ਼ਾ ਅਸੀਂ ਲਈ ਬੈਠੇ ਹਾਂ। ਅਤੇ ਇਹ ਅਕਸਰ ਲੋਕ ਆਉਂਦੇ ਨੇ ਵੀ ਸਾਨੂੰ ਕੀ, ਤੁਸੀਂ ਇਹੀ ਹਮੇਸ਼ਾ ਸਾਰੀ ਉਮਰ ਤੁਸੀਂ ਇਹ ਜਿਹੜੇ ਪਿੰਡਾਂ ਵਾਲੇ ਨਾ ਇਹਨਾਂ ਦਾ ਬੇੜਾ ਗਰਕ ਜੇ ਇਹਨਾਂ ਨੂੰ ਜਦੋਂ ਦੱਸਦੇ ਹੁੰਦੇ ਸਨ ਨਾ ਵੀ ਇਹ ਕਰਪਸ਼ਨ ਹੋ ਰਹੀ ਹੈ, ਸਾਨੂੰ ਕੀ ਜੀ ਉਤਲੇ ਵੱਡੇ ਲੋਕ ਕਰਨ ਡਏ ਨੇ, ਸਾਡਾ ਕੀ। ਹੁਣ ਸਵਾਦ ਆਉਂਦਾ ਜੀ ਜਦੋਂ ਬਿਜਲੀ ਦਾ ਬਿੱਲ 85 ਰੁਪਈਏ ਦਿੰਦੇ ਜੇ, ਜਦੋਂ ਗੋਡੇ ਥੱਲੇ ਆਏ ਜੇ ਹੁਣ ਪਤਾ ਲੱਗਦਾ ਵੀ ਉਹ ਜਿਹੜੀ ਕਰਪਸ਼ਨ ਹੁੰਦੀ ਹੈ ਨਾ, ਉਹ ਜਿਹੜੀ ਆਂਦੇ ਸੇ ਖਾਤਾ ਹੈ ਤਾਂ ਲਗਾਤਾ ਵੀ ਹੈ, ਹੁਣ ਸਵਾਦ ਆਉਂਦਾ ਜੇ ਖਾਤਾ ਹੈ ਤਾਂ ਲਗਾਤਾ ਵੀ ਹੈ। ਹੁਣ ਦਿਓ ਨਾ 85 ਰੁਪਈਏ ਯੂਨਿਟ ਦੇ ਤੁਸੀਂ ਵੀ ਰੁਪਈਏ, ਤੁਸੀਂ ਵੀ ਉਸ ਵੇਲੇ ਵੋਟ ਠੋਕਦੇ ਸੋ ਜਨਾਬ 2013 ਦੇ ਵਿੱਚ ਅਤੇ 2008 ਦੇ ਵਿੱਚ ਅਤੇ 2002 ਅਤੇ 97 'ਚ ਖਾਤਾ ਹੈ ਤਾਂ ਲਗਾਤਾ ਵੀ ਹੈ। ਲਓ ਹੁਣ ਖਾਓ ਵੀ ਅਤੇ ਲਗਾਓ ਵੀ, 85 ਰੁਪਈਏ ਤਾਂ ਲਵੋ ਨਾ ਜ਼ਰਾ ਯੂਨਿਟ। ਅਤੇ ਉਹ ਭਾਈ ਜੀ ਉਹ ਤੁਹਾਨੂੰ ਪਾ ਗਏ ਨੇ ਕੰਮ। ਅਤੇ ਸਾਊਦੀ ਅਰਬ ਵਾਲੇ ਵੀ ਆਉਂਦੇ ਨੇ ਵੀ ਪਰਾਂ ਹੋ ਕੇ ਖਲੋ, ਤੁਹਾਡਾ ਜਿਹੜਾ ਵਿਹਾਰ ਹੈ ਅਸੀਂ ਤੁਹਾਨੂੰ ਰੁਪਈਏ ਨਹੀਂ ਦੇ ਸਕਦੇ। ਅਤੇ ਕਰਜ਼ਾ ਵੱਧਦਾ ਜਾ ਰਿਹਾ ਜੇ, ਅਤੇ ਤੁਹਾਡੀ ਬਿਜਲੀ ਦਾ ਮੁੱਲ ਵੀ ਵੱਧਦਾ ਜਾਣਾ। ਨਾਲ ਤੁਹਾਨੂੰ ਇਹ ਵੀ ਦੱਸ ਦਈਏ ਵੀ ਇਸ ਸਾਲ ਕਪੈਸਿਟੀ ਪੇਮੈਂਟ ਮਤਲਬ ਸਵਾਰੀ ਲੱਭੇ ਨਾ ਲੱਭੇ ਸਪੀਡ 190, ਉਹ ਜਿਹੜਾ ਮੈਂ ਤੁਹਾਨੂੰ ਆਉਣਾ ਹੁੰਦਾ ਨਾ, ਉਹ ਬਿਜਲੀ ਘਰਾਂ 'ਚ ਕੰਮ ਹੋਇਆ। ਬਿਜਲੀ ਇਸਤੇਮਾਲ ਕਰੋ ਨਾ ਕਰੋ, ਕਪੈਸਿਟੀ ਪੇਮੈਂਟ ਦੇਣੀ ਹੈ, ਉਹਦੇ ਹਿਸਾਬ ਨਾਲ ਹੁਣ ਕੋਈ 20-25% ਕਾਸਟ ਹੋਰ ਵੱਧ ਜਾਣੀ ਅਤੇ 100 ਤੋਂ ਮੈਂ ਤੁਹਾਨੂੰ ਆਖਿਆ ਸੀ ਯੂਨਿਟ ਉੱਤੇ ਜਾਣਾ। ਇਹ ਮੈਨੂੰ ਲੱਗਦਾ ਕਿ ਉਦੋਂ ਵੀ ਗਾਂਹ ਹੀ ਨਿਕਲ ਜਾਣਾ ਯੂਨਿਟ ਜਿੰਨੇ ਰੁਪਈਏ। ਪਹਿਲਾਂ 2200 ਅਰਬ ਰੁਪਈਆ ਤੁਸੀਂ ਦੇਣਾ ਸੀ ਸਾਲ ਦਾ ਕਪੈਸਿਟੀ ਪੇਮੈਂਟ 'ਚ, ਹੁਣ 2800 ਅਰਬ ਰੁਪਈਆ ਤੁਸੀਂ ਦੇਣਾ। ਅਤੇ ਇਹ ਜ਼ਿਹਨ 'ਚ ਰੱਖੋ ਵੀ ਇਹ ਇੰਨੇ ਪੈਸੇ ਦੁਨੀਆ 'ਚ ਹੋਰ ਕਿਤੇ ਕੋਈ ਮੁਲਕ ਨਹੀਂ ਦੇਣ ਡਿਆ। ਇਹਨਾਂ ਨੇ ਵਿੱਚੋਂ ਆਪਣਾ ਚੂਹਾ ਲਾਇਆ, ਆਪਣਾ ਮਾਲ ਖਾ ਕੇ ਅਤੇ ਤੁਹਾਡੇ ਵਾਸਤੇ ਐਡੇ ਮਹਿੰਗੇ ਬਿਜਲੀ ਘਰ ਲਾਏ ਨੇ। ਪਰ ਪਟਵਾਰੀਆਂ ਨੂੰ ਅਜੇ ਵੀ ਸਮਝ ਨਹੀਂ ਆਉਣੀ, ਉਹਨਾਂ ਤੇ ਆਪਣਾ ਕੰਮ ਤੋਨਾ ਫਿੱਟ ਕਰਕੇ ਰੱਖਣਾ। ਲੇਕਿਨ ਤੁਹਾਨੂੰ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਵੀ ਇਹ ਹੋਰ ਕੀ ਰਿਹਾ। ਅੱਛਾ ਜੀ, ਅਗਲੀ ਗੱਲ ਇਹ ਹੈ ਕਿ ਖਾਬਰ ਮਾਨਿਕਾ ਸਾਹਿਬ ਦੇ ਮੂੰਹ ਦੇ ਉੱਤੇ ਕਿਸੇ ਨੇ ਚਪੇੜ ਮਾਰ ਦਿੱਤੀ ਸੀ ਅਦਾਲਤ 'ਚੋਂ ਨਿਕਲਦਿਆਂ, ਅਤੇ ਉਹਨਾਂ ਨੇ ਉਹਨਾਂ ਦੇ ਮੂੰਹ 'ਤੇ ਚਪੇੜ ਮਾਰਨ ਦੀ ਵਜ੍ਹਾ ਤੋਂ ਵਕੀਲ ਜਿਹੜੇ ਨੇ ਅਲੀ ਇਜਾਜ਼ ਬੁੱਟਰ, ਨਈਮ ਪੰਜੋਤਾ ਅਤੇ ਹੋਰ ਜਿਹੜੇ ਸਾਡੇ ਵਕੀਲ ਸਨ, ਉਹਨਾਂ ਦੇ ਉੱਤੇ ਜਨਾਬ ਦਹਿਸ਼ਤਗਰਦੀ ਦੇ ਪਰਚੇ ਠੋਕ ਦਿੱਤੇ ਨੇ। ਇੱਕ ਪਾਸੇ ਰਊਫ ਹਸਨ ਸਾਹਿਬ ਦੇ ਮੂੰਹ 'ਤੇ ਬਲੇਡ ਮਾਰੇ ਗਏ ਸਨ, ਅਤੇ ਉੱਥੇ ਆਉਂਦੇ ਨੇ ਵੀ ਖਵਾਜਾ ਸਰਾਵਾਂ ਨੇ ਮੇਕਅਪ ਬਹੁਤਾ ਕੀਤਾ ਸੀ ਅਤੇ ਉਹਨਾਂ ਦੀਆਂ ਗੱਡੀਆਂ ਦੇ ਨੰਬਰ ਵੀ ਮਿਟੇ ਸਨ ਜਿਹੜੀ ਗੱਡੀ 'ਤੇ ਆਏ ਸਨ, ਅਤੇ ਸਾਨੂੰ ਪਤਾ ਨਹੀਂ ਲੱਗਾ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਉਹਨਾਂ ਖਵਾਜਾ ਸਰਾਵਾਂ ਦਾ ਪਤਾ ਨਹੀਂ ਲੱਗਣਾ, ਉਹ ਨਾਮਾਲੂਮ ਹੀ ਰਹਿਣੇ ਨੇ। ਅਤੇ ਇੱਧਰਲੇ ਪਾਸੇ ਵਕੀਲ ਨੇ ਸਿਰਫ ਚਪੇੜ ਮਾਰੀ ਹੈ ਅਤੇ ਉਹ ਦਹਿਸ਼ਤਗਰਦੀ, ਅਤੇ ਦੂਜੇ ਪਾਸੇ ਬਲੇਡ ਮਾਰ ਕੇ ਅਤੇ ਧੌਣ ਵੱਢ ਦੇਣ ਲੱਗੇ ਸਨ, ਅਤੇ ਉੱਥੇ ਸਿਰਫ 322 ਦਾ ਪਰਚਾ, ਮਾਮੂਲੀ ਜਿਹਾ ਪਰਚਾ, ਮਾਮੂਲੀ ਵਾਕੇ ਦਾ। ਅਤੇ ਇਹ ਤੁਸੀਂ ਆਪ ਹੀ ਜਿਹੜੇ ਡਬਲ ਸਟੈਂਡਰਡ ਨੇ ਜੀ ਉਹ ਵੇਖ ਲਓ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਪਾਕਿਸਤਾਨ ਦੀ ਆਰਮੀ ਦੀ ਫਾਰਮੇਸ਼ਨ ਕਮਾਂਡਰ, ਬੜਾ ਵੱਡਾ ਆਲਾ ਜਿਹੜਾ ਉੱਥੇ ਬੜੇ ਸਾਡੇ ਵੱਡੇ ਜਿਹੜੇ ਫੌਜ ਦੇ ਅਹਿਲਕਾਰ ਨੇ ਉੱਥੇ ਇਕੱਠੇ ਬਹਿੰਦੇ ਨੇ, ਉਹਨਾਂ ਦੀ ਹੋਈ ਹੈ ਜਨਾਬ ਮੀਟਿੰਗ। ਉਸ ਮੀਟਿੰਗ ਦਾ ਜਿਹੜਾ ਕਾਨਫਰੰਸ ਆਉਂਦੇ ਨੇ ਉਹਨੂੰ, ਉਹ ਕਾਨਫਰੰਸ ਦਾ ਜਿਹੜਾ ਉਹਨਾਂ ਐਲਾਮੀਆ ਜਾਰੀ ਕੀਤਾ ਹੈ ਨਾ, ਉਹ ਬੜਾ ਖਤਰਨਾਕ ਹੈ। ਉਹ ਖਤਰਨਾਕ ਇਸ ਲਈ ਹੈ ਕਿ ਤੁਹਾਨੂੰ ਪਤਾ ਹੈ ਕਿ ਗਾਰਡੀਅਨ ਦੇ ਵਿੱਚ ਇੱਕ ਸਟੋਰੀ ਆਈ ਸੀ, ਬਰਤਾਨੀਆ ਦਾ ਮੰਨਿਆ ਪ੍ਰਮੰਨਿਆ ਅਖਬਾਰ ਹੈ, ਜਿਸ 'ਚ ਉਹਨਾਂ ਲਿਖਿਆ ਸੀ ਕਿ ਉਹਨਾਂ ਕੋਲ ਕਾਗਜ਼ਾਤ ਨੇ, ਉਹਨਾਂ ਇੰਟਰਵਿਊ ਵੀ ਕੀਤੇ ਨੇ, ਉਹਨਾਂ ਨੂੰ ਪਤਾ ਲੱਗਾ ਹੈ ਕਿ ਹਿੰਦੁਸਤਾਨ ਨੇ ਪਾਕਿਸਤਾਨ ਦੇ ਵਿੱਚ ਵੜ ਕੇ 20 ਬੰਦੇ ਪਾਕਿਸਤਾਨ ਦੇ ਮਾਰ ਦਿੱਤੇ ਨੇ। ਇਸ ਸਟੋਰੀ ਤੋਂ ਬਾਅਦ ਜਿਸ ਵੇਲੇ ਹਿੰਦੁਸਤਾਨ ਦੇ ਵਜ਼ੀਰੇ ਦਿਫਾਅ ਕੋਲੋਂ ਪੁੱਛਿਆ ਤਾਂ ਉਹਨੇ ਕਿਹਾ ਜੀ ਬਿਲਕੁਲ ਮਾਰੇ ਨੇ ਅਤੇ ਗਾਂ ਵੀ ਮਾਰਾਂਗੇ। ਅਤੇ ਇਹ ਸਟੇਟਮੈਂਟ ਦੇਣ ਦੇ 3 ਦਿਨਾਂ ਦੇ ਅੰਦਰ ਉਹਨਾਂ ਇੱਕ 21ਵਾਂ ਬੰਦਾ ਵੀ ਮਾਰ ਦਿੱਤਾ, ਜਿਹਦਾ ਨਾਂ ਸੀ ਆਮਿਰ ਸਰਫਰਾਜ਼ ਤਾਂਬਾ। ਸਾਨੂੰ ਹੁਣ ਉਮੀਦ ਇਹ ਸੀ ਵੀ ਸਾਡੇ ਜਿਸ ਵੇਲੇ ਕਮਾਂਡਰ ਬਹਿਣਗੇ, ਪਾਕਿਸਤਾਨ ਵਾਲੇ ਤਰੱਠੇ ਨੇ ਵੀ ਉਹ ਵੜ ਕੇ ਪਤਾ ਨਹੀਂ ਕਿਹਨੂੰ ਮਾਰੀ ਜਾਂਦੇ ਨੇ, ਹੋਰ ਗਾਂ ਜਿਹੜਾ ਉਹਨਾਂ ਨੂੰ ਦਿਲ ਕਰੇਗਾ ਉਹਨੂੰ ਮਾਰ ਦੇਣਗੇ। ਅਤੇ ਸਾਨੂੰ ਉਮੀਦ ਸੀ ਵੀ ਸਾਡੇ ਫਾਰਮੇਸ਼ਨ ਕਮਾਂਡਰ ਬਹਿਣਗੇ ਅਤੇ ਅੱਜ ਇੱਥੇ ਕੋਈ ਗੱਲ ਹੋਏਗੀ, ਕੋਈ ਸਲਾਹ ਕਰਨਗੇ ਸਿਰ ਜੋੜ ਕੇ, ਦੱਸਣਗੇ ਵੀ ਹਿੰਦੁਸਤਾਨ ਦਾ ਆਪਾ ਕਿਵੇਂ ਕਰਨਾ ਹੈ, ਇਸ ਕੰਮ ਤੋਂ ਕਿਵੇਂ ਬਚਣਾ ਹੈ। ਅਤੇ ਜਾਂ ਜਿਹੜੇ ਪਹਿਲਾਂ ਬੰਦੇ ਉਹ ਵਾਕਈ ਮਾਰੇ ਨੇ ਜਾਂ ਉਹ ਝੂਠ ਮਾਰਦੇ ਨੇ ਜਾਂ ਐਵੇਂ ਧਮਕੀਆਂ ਦਿੰਦੇ ਨੇ ਜਾਂ ਵਾਕਈ ਬੰਦੇ ਉਹਨਾਂ ਮਾਰੇ ਨੇ, ਇਹਦੇ 'ਚੋਂ ਅਸੀਂ ਕਿਵੇਂ ਨਿਬੜਨਾ ਇਸ ਗੱਲ ਨੂੰ। ਪਰ ਫਾਰਮੇਸ਼ਨ ਕਮਾਂਡਰ ਕਾਨਫਰੰਸ ਦਾ ਜਦੋਂ ਐਲਾਮੀਆ ਪੜ੍ਹਿਆ ਤਾਂ ਉਹਨਾਂ ਆਖਿਆ ਜੀ 9 ਮਈ ਵਾਲਿਆਂ ਨੂੰ ਸਜ਼ਾ ਜ਼ਰੂਰ ਦੇਣੀ ਹੈ, ਜਦੋਂ ਤੱਕ 9 ਮਈ ਵਾਲਿਆਂ ਨੂੰ ਸਜ਼ਾ ਨਾ ਦਿੱਤੀ ਪਾਕਿਸਤਾਨ ਯਰਗਮਾਲ ਰਹਿਣਾ ਅਤੇ ਅੱਗੇ ਨਹੀਂ ਤੁਰਨਾ। ਲਓ ਜੀ, ਮੈਨੂੰ ਤਾਂ ਹੁਣ ਅੱਜ ਲੱਗਦਾ ਵੀ ਜੇ 9 ਮਈ ਵਾਲਿਆਂ ਨੂੰ ਸਜ਼ਾ ਟਾਈਮ 'ਤੇ ਦਿੱਤੀ ਹੁੰਦੀ ਤਾਂ 1971 'ਚ ਪਾਕਿਸਤਾਨ ਟੁੱਟਣਾ ਹੀ ਨਹੀਂ ਸੀ। ਹੋ ਸਕਦਾ ਬਾਬਾ ਜੀ ਵੀ ਫੌਤ ਨਾ ਹੁੰਦੇ, ਕਾਇਦੇ ਆਜ਼ਮ ਸਾਹਿਬ ਵੀ ਅੱਜ ਤੱਕ ਰਹਿੰਦੇ, ਹੋ ਸਕਦਾ ਕੋਈ ਲਿਆਕਤ ਅਲੀ ਖਾਨ ਸਾਹਿਬ ਨੂੰ ਗੋਲੀ ਵੀ ਨਾ ਮਾਰਦਾ 9 ਮਈ ਦੀ ਸਜ਼ਾ ਦਿੱਤੀ ਹੁੰਦੀ। ਲਓ ਜੀ, ਹੋ ਸਕਦਾ ਅਯੂਬ ਖਾਨ ਸਾਹਿਬ ਜਿਹੜੇ ਮਾਰਸ਼ਲ ਨਾ ਲਾਉਂਦੇ ਅਤੇ ਫਾਤਮਾ ਜਨਾਹ ਸਾਹਿਬਾ ਨੂੰ ਗੱਦਾਰ ਵੀ ਨਾ ਆਖਦੇ। ਹੋ ਸਕਦਾ ਹਬੀਬ ਜਾਲਬ ਸਾਹਿਬ ਵੀ ਗੱਦਾਰ ਨਾ ਹੁੰਦੇ, ਅਹਿਮਦ ਫਰਾਜ਼ ਵੀ ਗੱਦਾਰ ਨਾ ਹੁੰਦਾ, ਅਤੇ ਆਪਣੇ ਫੈਜ਼ ਅਹਿਮਦ ਫੈਜ਼ ਸਾਹਿਬ ਵੀ ਗੱਦਾਰ ਨਾ ਹੁੰਦੇ, ਇਮਰਾਨ ਖਾਨ ਵੀ ਅਜੇ ਤੱਕ ਹੋ ਸਕਦਾ ਵਜ਼ੀਰ ਆਜ਼ਮ ਹੀ ਹੁੰਦਾ।
ਤੇ ਹੋ ਸਕਦਾ 9 ਮਈ ਵਾਲਿਆਂ ਨੂੰ ਸਜ਼ਾ ਦਿੱਤੀ ਹੁੰਦੀ, ਇਮਰਾਨ ਖਾਨ ਸਾਹਿਬ ਨੂੰ ਗੋਲੀਆਂ ਵੀ ਨਾ ਮਾਰੀਆਂ ਜਾਂਦੀਆਂ, ਹੋ ਸਕਦਾ ਸਾਰੀਆਂ ਜੰਗਾਂ ਵੀ ਅਸੀਂ ਜਿੱਤੀਆਂ ਹੁੰਦੀਆਂ, ਹੋ ਸਕਦਾ ਚੰਦ 'ਤੇ ਵੀ ਅਸੀਂ ਪਹੁੰਚੇ ਹੁੰਦੇ, ਪਤਾ ਨਹੀਂ ਕਿਹੜੇ ਕਿਹੜੇ ਕੰਮ ਅਸੀਂ ਕਰ ਛੱਡਨੇ ਸਨ। ਹੋ ਸਕਦਾ ਸਵਿਟਜ਼ਰਲੈਂਡ ਦੀ ਬਜਾਏ ਲੋਕੀ ਸਾਡੇ ਕੋਲ ਹੀ ਸਾਰੇ ਆਉਂਦੇ ਤੇ ਕਰਜ਼ਾ ਕੁਰਜ਼ਾ ਵੀ IMF ਦਾ ਅਸੀਂ ਦਿੰਦੇ ਸਾਰੀ ਦੁਨੀਆ ਨੂੰ। ਬਹਰਹਾਲ ਹੁਣ ਗੱਲ ਇਹ ਹੈ ਵੀ ਇਹ ਅੱਜ 5ਵੀਂ 7ਵੀਂ ਵਾਰੀ ਫਾਰਮੇਸ਼ਨ ਕਮਾਂਡਰਾਂ ਤੋਂ ਐਲਾਨ ਕੀਤਾ ਹੈ ਕਿ 9 ਮਈ ਵਾਲਿਆਂ ਨੂੰ ਸਜ਼ਾ ਦੇਣੀ, ਤੇ ਜਨਾਬ ਦੇ ਦਿਓ, ਰੁਕੇ ਕਦ ਤੋਂ ਜੇ? 1 ਸਾਲ ਤੋਂ ਜਿਹੜੀਆਂ ਅਦਾਲਤਾਂ ਨੇ ਬੈਠੀਆਂ ਹੱਥ ਨਾਲ ਹੱਥ ਬੰਨ੍ਹ ਕੇ ਤੁਹਾਡੇ ਵੱਲ ਵੇਖਣ ਡਈਆਂ ਨੇ 13 ਮਹੀਨਿਆਂ ਤੋਂ ਕਿ ਕੋਈ ਸਬੂਤ ਦਿਓ, ਇਹਨਾਂ ਨੂੰ ਸਜ਼ਾਵਾਂ ਦੇਈਏ। ਹੁਣ ਖੁਆਇਸ਼ ਤੇ ਸਜ਼ਾ ਦੇ ਦੇਣੀ ਜਨਾਬ, ਸਬੂਤ ਦਿੰਦੇ ਨਹੀਂ ਜੇ। ਆਂਦੇ ਜੇ CCTV ਫੁਟੇਜ ਵੀ ਨਹੀਂ ਹੈਗੀ, ਕੈਮਰੇ ਟੁੱਟ ਗਏ ਸਨ। ਵੀ ਫੁਟੇਜ ਕੈਮਰੇ 'ਚ ਨਹੀਂ ਹੁੰਦੀ ਹੈ, ਤੇ ਪਿੰਡਾਂ ਵਾਲਿਆਂ ਨੂੰ ਪਤਾ ਹੈ। ਫੁਟੇਜ ਤੇ ਪਿੱਛੇ ਡੱਬੇ 'ਚ ਹੁੰਦੀ ਹੈ ਜਿਹਨੂੰ DVR ਆਖਦੇ ਨੇ, ਕੈਮਰਾ ਤੇ ਸੜਕ 'ਤੇ ਹੁੰਦਾ, ਉਹ ਟੁੱਟਾ ਹੈ। ਬਹਰਹਾਲ ਨਾ ਕੋਈ ਸਬੂਤ ਦਿੰਦੇ ਜੇ, ਨਾ ਫੁਟੇਜ ਦਿੰਦੇ ਜੇ। ਅੱਜ ਵੀ ਕੋਈ 102 ਬੰਦੇ ਕੱਲ ਪਰਸੋਂ ਅਦਾਲਤ ਨੇ ਛੱਡੇ ਨੇ ਮੀਆਂਵਾਲੀ ਦੇ ਵਿੱਚ ਜ਼ਮਾਨਤ ਤੇ। ਅੱਜ ਉੱਥੇ ਮੇਰਾ ਖਿਆਲ ਪਸ਼ਾਵਰ ਦੇ ਵਿੱਚ ਪਤਾ ਨਹੀਂ ਕਿੰਨੇ ਬੰਦੇ ਸਨ ਜਿਹੜੇ ਉਹਨਾਂ ਨੇ ਛੱਡ ਦਿੱਤੇ ਨੇ। ਹਾਂਜੀ, 49 ਅਫਰਾਦ ਜਿਹੜੇ ਨਾਮਜ਼ਦ ਸਨ, 49, ਉਹ ਜਿਹੜੇ 49 ਸਨ ਉਹਨਾਂ ਨੂੰ ਵੀ ਛੱਡ ਦਿੱਤਾ ਉਹਨਾਂ ਨੂੰ ਫਰਕ ਕਰਤਾ। ਸਬੂਤ ਹੀ ਕੋਈ ਨਹੀਂ। ਇਮਰਾਨ ਖਾਨ ਨੂੰ 3-4 ਮੁਕੱਦਮਿਆਂ 'ਚੋਂ ਅੱਜ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਛੱਡਿਆ, ਸਬੂਤ ਹੀ ਕੋਈ ਨਹੀਂ। ਤੇ ਹਰ ਫਾਰਮੇਸ਼ਨ ਕਮਾਂਡਰ ਦੀ ਮੀਟਿੰਗ 'ਚ ਆਖੀ ਜਾਂਦੇ ਹੋ ਵੀ ਜਦੋਂ ਤੱਕ ਇਹਨਾਂ ਨੂੰ ਸਜ਼ਾ ਨਾ ਦਿੱਤੀ ਤੇ ਕੰਮ ਅੱਗੇ ਨਹੀਂ ਵਧਣਾ, ਤੇ ਇਹਨਾਂ ਨੂੰ ਸਜ਼ਾ ਦੇਣ ਤੋਂ ਬਗੈਰ ਪਾਕਿਸਤਾਨ ਨੇ ਅੱਗੇ ਨਹੀਂ ਜਾਣਾ। ਤੇ ਭਾਈ ਜੀ ਦਿਓ ਸਜ਼ਾ, ਕੋਈ ਸਬੂਤ ਦਿਓ। ਇਹ ਇੰਜ ਬਾਰ-ਬਾਰ ਤੇ 19-20 ਦਾ ਵੀ ਫਰਕ ਨਹੀਂ, ਉਹ ਹੀ ਦੇਈ ਜਾਂਦੇ ਹੋ, ਉਹ ਹੀ ਸਟੇਟਮੈਂਟ ਦੇਈ ਜਾਂਦੇ ਹੋ। ਭਾਈ ਜੀ ਸਟੇਟਮੈਂਟ ਵੀ ਬਦਲੋ ਤੇ ਤਰੀਕਾਕਾਰ ਵੀ ਬਦਲੋ। ਇਹ ਤੁਹਾਡੇ ਆਪਣੇ ਹਮਵਤਨ ਨੇ, ਇਹਨਾਂ ਨੂੰ ਨਾਲ ਲਾਓ, ਆਪਣੇ ਇਹਨਾਂ ਨੂੰ ਸੀਨੇ ਲਾਓ। ਜਿਹੜੀ ਗਲਤੀ ਹੋ ਗਈ ਹੋ ਗਈ, ਆਓ ਰਲ ਕੇ ਚੱਲੀਏ, ਮੁਲਕ ਨੂੰ ਥੋੜ੍ਹਾ ਜਿਹਾ ਬਿਹਤਰ ਕਰੀਏ, ਆਇਨ ਕਾਨੂੰਨ ਤੇ ਚੱਲੀਏ। ਸਾਰੇ ਭਰਾ ਨੇ ਇੱਥੇ, ਇਹ ਰਲ ਕੇ ਤੁਰਾਂਗੇ ਤੇ ਗੱਲ ਨਿਬੜੀ ਹੈ। ਇਹ ਹੁਣ ਬਾਰ-ਬਾਰ ਉੱਥੇ ਹੀ ਉਸੇ ਗੱਲ ਦੇ ਉੱਤੇ ਅਸੀਂ ਗੇੜਾ ਦੇਈ ਆਉਨੇ ਤੇ ਕੰਮ ਖਰਾਬ ਹੈ। ਮੇਰੀ ਉਮੀਦ ਪੂਰੀ ਹੈ ਕਿ ਫਾਰਮੇਸ਼ਨ ਕਮਾਂਡਰਾਂ ਜਿਹੜੇ ਬੰਦੇ ਬੈਠੇ ਨੇ ਉਹ ਜ਼ਰਾ ਇਸ ਗੱਲ ਦੇ ਉੱਤੇ ਵੀ ਤਵੱਜੋ ਦੇਣਗੇ। ਅੱਛਾ ਜੀ, ਹਾਮਦ ਮੀਰ ਸਾਹਿਬ ਦੀ ਤੇ ਹਮਦੁੱਲਾ ਸਾਹਿਬ ਦੀ ਗੱਲਬਾਤ ਹੋਈ ਆਪਣੇ ਪ੍ਰੋਗਰਾਮ 'ਚ। ਉਹਨਾਂ ਆਖਿਆ ਕਿ ਜਦੋਂ ਬੇਨਜ਼ੀਰ ਸਾਹਿਬਾਂ ਦੇ ਉੱਤੇ ਕਾਤਲਾਨਾ ਹਮਲੇ ਹੋ ਰਹੇ ਸਨ ਤੇ ਉਹਨਾਂ ਨੇ ਵੀ ਨੋਮੀਨੇਟ ਕੀਤਾ ਸੀ, ਮੁਸ਼ਰਫ ਨੂੰ ਵੀ ਕੀਤਾ ਸੀ, ਦੂਜੇ ਬੰਦਿਆਂ ਨੂੰ ਵੀ ਕੀਤਾ ਸੀ। ਤੇ ਅੱਜ ਅਗਰ ਇਮਰਾਨ ਖਾਨ ਨੇ ਨੋਮੀਨੇਟ ਕਰ ਦਿੱਤਾ ਹੈ ਤੇ ਕਿਹੜਾ ਐਸਾ ਅਨੋਖਾ ਤੇ ਨਵਾਂ ਕੰਮ ਕੀਤਾ ਜਿੱਤੇ ਐਡਾ ਗੁੱਸਾ ਆ ਗਿਆ? ਪਹਿਲਾਂ ਵੀ ਲੋਕੀ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ ਉਹ ਕਰਦੇ ਰਹੇ ਨੇ ਨੋਮੀਨੇਟ, ਔਰ ਇਹ ਗੱਲ ਬਿਲਕੁਲ ਠੀਕ ਹੈ। ਅੱਛਾ ਜੀ, ਹੁਣ ਤੁਹਾਡੇ ਕੋਈ ਚਿੱਠੀ ਪੱਤਰਾਂ ਵਾਲੇ ਪਾਸੇ ਆ ਜਾਈਏ। ਪਹਿਲਾ ਜੀ ਚਿੱਠੀ ਪੱਤਰ ਹੈ ਗਿੱਲ ਸਾਹਿਬ। ਮੈਂ ਪਹਿਲੇ ਵੀ ਗੁਜ਼ਾਰਿਸ਼ ਕੀਤੀ ਸੀ ਕਿ ਲੋਕਾਂ ਨੂੰ ਅਪੀਲ ਕਰੋ ਕਿ ਦਰਖਤ ਲਾਉਣ। ਗਰਮੀ ਬਹੁਤ ਹੋ ਗਈ ਹੈ, ਧੁੱਪ ਬੜੀ ਹੋ ਗਈ ਹੈ, ਤੇ ਉਹ ਆਖਦੇ ਨੇ ਕਿ ਜਦੋਂ ਤੱਕ ਦਰਖਤ ਨਹੀਂ ਲਾਓਗੇ ਮਸਲਾ ਹੱਲ ਨਹੀਂ ਹੋਏਗਾ। ਪਹਿਲੇ ਇਮਰਾਨ ਖਾਨ ਸਾਹਿਬ ਦਰਖਤ ਲਾਉਣ ਦੀ ਗੱਲ ਕਰਦੇ ਸਨ, ਦਰਖਤ ਲਾਉਂਦੇ ਸਨ, ਤੇ ਹੁਣ ਕੋਈ ਗੱਲ ਨਹੀਂ ਕਰਦਾ। ਇਹਦੇ 'ਚ ਕੋਈ ਸ਼ੱਕ ਨਹੀਂ। ਸਾਡੇ ਆਖਰੀ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ अलैहि वसल्लम ਦੀ ਸੁਨਨਤ ਵੀ ਹੈ, ਦਰਖਤ ਲਾਓ ਤੇ ਉਹਨੂੰ ਫਿਰ ਸਾਂਭੋ ਵੀ। ਤੇ ਮਿਹਰਬਾਨੀ ਕਰੋ, ਪਾਕਿਸਤਾਨ 'ਚ ਵਾਕਈ ਦਰਖਤ ਘੱਟ ਨੇ, ਬੜੀ ਗਰਮੀ ਹੈ, ਗਲੋਬਲ ਵਾਰਮਿੰਗ ਵੀ ਹੋ ਰਹੀ ਹੈ, ਤੇ ਮਿਹਰਬਾਨੀ ਕਰੋ, ਮੈਂ ਤੁਹਾਡੇ ਕੋਲ ਅਪੀਲ ਕਰਦਾ ਵੀ ਦਰਖਤ ਜ਼ਰੂਰ ਲਾਓ ਜਿੱਥੇ ਜਿੱਥੇ ਲਾ ਸਕਦੇ ਹੋ। ਅੱਛਾ ਜੀ, ਅਗਲੀ ਜਿਹੜੀ ਆ ਉਹ ਤਾਹਿਰ ਮਹਿਮੂਦ ਸਾਹਿਬ ਆਂਦੇ ਨੇ ਵੀ ਉਹ ਜਿਹੜਾ ਉਹ ਪੇਡ, ਉਹ ਚੇਤਾ ਹੈ ਨਾ ਤੁਹਾਨੂੰ ਵੀ ਉਹ ਇੱਕ ਮਹਿਦੀ ਹਸਨ ਸਾਹਿਬ ਨਾਲ ਜਿਹੜਾ ਇੱਕ ਇੰਟਰਵਿਊ ਇਮਰਾਨ ਖਾਨ ਦਾ ਆਇਆ, ਤੇ ਉਹ ਜ਼ੀਟੋ ਵਾਲੇ ਜਿਹੜੀ ਅਖਬਾਰ ਹੈ ਉਹਨਾਂ ਉਹਨੂੰ ਪੇਡ ਕਰ ਦਿੱਤਾ ਮੀਨ ਕਿ ਅਗਰ ਤੁਸੀਂ ਇਮਰਾਨ ਖਾਨ ਦਾ ਇੰਟਰਵਿਊ ਪੜ੍ਹਨਾ ਤੇ ਰੁਪਈਏ ਦਿਓ। ਤੇ ਸਾਡੀਆਂ ਜਿਹੜੀਆਂ ਨਲਾਇਕ ਬਾਜੀਆਂ ਨੇ ਨੂਨ ਵਾਲੀਆਂ, ਉਹਨਾਂ ਸੋਚਿਆ ਵੀ ਉਹਨੇ ਇਮਰਾਨ ਖਾਨ ਕੋ ਪੈਸੇ ਲੈ ਕੇ ਇੰਟਰਵਿਊ ਲਿਆ। ਤੇ ਉਹ ਕਿਸੇ ਲਿਖਿਆ ਜੀ ਕਿ ਬਾਜੀਆਂ ਨੂੰ ਪੇਡ ਦਾ ਨਹੀਂ ਪਤਾ, ਬਲਕਿ ਬਾਜੀਆਂ ਆਰਟੀਕਲ ਪੜ੍ਹਦੀਆਂ ਵੀ ਨਹੀਂ, ਕਿਉਂਕਿ ਅਗਰ ਆਰਟੀਕਲ ਪੜ੍ਹਨ ਦੀ ਕੋਸ਼ਿਸ਼ ਕਰਦੀਆਂ ਤੇ ਪੈਸੇ ਦੇਣੇ ਪੈਂਦੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੇਡ ਹੈ, ਮਤਲਬ ਕਿ ਪੇ ਕਰਕੇ ਪੜ੍ਹਨਾ ਪੈਣਾ, ਫਿਰ ਸ਼ਾਇਦ ਇਹ ਹਰਕਤ ਨਾ ਕਰਦੀਆਂ। ਗੱਲ ਤੁਹਾਡੀ ਠੀਕ ਹੈ। अच्छा जी, अगला जो कमेंट है वो हैगा जी कि गिल साहब क्या वजह है कि आप कामरान शाहिद पर कोई बात नहीं करते? जिस तरह के शो ये कर रहा है लगता है बिल्कुल ही पागल हो गया है। अच्छा जी, गल ये है कि जेडे कामरान शाहिद साहब ने वो दसो हुण उन्हां दे उत्ते मैं की गल करां। वो गल करन जोगी कोई गल उन्हां छड्डी नहीं है, मतलब उन्हां अपनी तबाही करके रख छड़ी। चंगा भला बंदा सी ਤੇ ਉਹਦੇ ਤੇ ਮੈਂ ਉਰਦੂ ਵੀਲਾਗ 'ਚ ਮੁਕੰਮਲ ਤਬਸਰਾ ਕੀਤਾ ਵੀ ਲੱਗਦਾ ਭਰਾ ਮੇਰੇ ਦੀ ਕੋਈ ਵੀਡੀਓ ਸ਼ੀਡੀਓ ਉਹਨਾਂ ਦੇ ਹੱਥਾਂ ਚੜੀ ਹੈ, ਵਰਨਾ ਇਹੋ ਜਿਹੇ ਕਮਲੇ ਕੰਮ ਤੇ ਨਹੀਂ ਕਰਦਾ। ਮਤਲਬ ਹੁਣ ਅਗਰ ਖਾਬਰ ਮਾਨਿਕਾ ਸਾਹਿਬ ਦਾ ਉਹਨਾਂ ਇੰਟਰਵਿਊ ਲਿਆ ਤੇ ਫਿਰ ਕੋਈ ਪੁੱਛਣ ਵਾਲਾ ਉਹਨਾਂ ਨੂੰ ਹੋਵੇ ਕਿ ਭਾਈ ਮੇਰੇ ਨਾਲ ਹੀ ਹੱਥ ਲੱਗਦਾ, ਇੱਕ ਵਾਰੀ ਇੰਟਰਵਿਊ ਜਿਹੜਾ ਉਹਨਾਂ ਦਾ ਵੀ ਲੈ ਲਾ, ਦੂਸਰਿਆਂ ਦਾ ਵੀ, ਮਤਲਬ ਤਹਿਮੀਨਾ ਦੁਰਾਨੀ ਸਾਹਿਬਾ ਦਾ ਲੈ ਲਾ, ਸ਼ਬਾਜ਼ ਸ਼ਰੀਫ ਸਾਹਿਬ ਦੀ ਜਿਹੜੀ ਘਰ ਵਾਲੀ ਹੈ, ਤੇ ਨਾਲ ਆਇਸ਼ਾ ਅਹਦ ਦਾ ਲੈ ਲਓ ਜਿਹੜਾ ਉਹ ਹਮਜ਼ਾ ਸ਼ਬਾਜ਼ ਸਾਹਿਬ ਦੀ ਘਰ ਵਾਲੀ ਹੈ। ਤੇ ਹੁਣੇ ਹੀ ਸਾਡੀ ਇੱਕ ਬੱਚੀ ਆਇਸ਼ਾ ਸੀ ਜਿਹਦੀ ਤਲਾਕ ਜਨੇਜ਼ ਸਫਦਰ ਨਾਲ ਹੋਈ ਹੈ, ਤੇ ਖਾਬਰ ਮਾਨਿਕਾ ਸਾਹਿਬ ਦੀ ਵੀ ਤਲਾਕ ਤੋਂ ਬਾਅਦ ਇੰਟਰਵਿਊ ਲੈ ਰਹੇ ਹੋ, ਉਹਨਾਂ ਦਾ ਵੀ ਲੈ ਲਓ। ਤੇ ਇਸੇ ਤਰੀਕੇ ਨਾਲ ਤੁਹਾਨੂੰ ਪਤਾ ਫੈਸਲ ਵਾਡਾ ਸਾਹਿਬ ਦੀ ਵੀ ਤਲਾਕ ਹੋਈ, ਉਹਨਾਂ ਦਾ ਵੀ ਇੱਕ ਇੰਟਰਵਿਊ ਉਹਨਾਂ ਦੀ ਬੇਗਮ ਦਾ ਲੈ ਲਓ। ਤੇ ਹੋਰ ਕਈ ਅਸਾਂ ਤੁਹਾਨੂੰ ਲਿਸਟ ਦੇ ਸਕਦੇ ਹਾਂ। ਤੇ ਉਹ ਬਣਾ ਇਸਾਕ ਡਾਰ ਸਾਹਿਬ ਦੀ ਵੀ ਇੱਕ ਮੁਬੈਨਾ ਤੌਰ ਤੇ ਆਉਂਦੇ ਨੇ ਤਲਾਕ ਹੋਈ, ਉਹ ਵੀ ਇੰਟਰਵਿਊ ਲੈ ਲਓ। ਤੇ ਮਤਲਬ ਜਾਂ ਤਾਂ ਫਿਰ ਇਹ ਸਾਵਾਂ ਕਰੋ ਨਾ ਕੰਮ, ਨਹੀਂ ਤੇ ਚੰਗਾ ਭਲਾ ਬੰਦਾ ਮੈਨੂੰ ਲੱਗਦਾ ਐਵੇਂ ਕਿਤੇ ਫਸ ਗਿਆ ਕਿ ਉਹਨਾਂ ਦੇ ਹੱਥ ਵੀਡੀਓ ਸ਼ੀਡੀਓ ਆ ਗਈ ਹੈ ਤੇ ਉੱਥੋਂ ਕੰਮ ਖਰਾਬ ਹੋਇਆ। अच्छा जी, इफ हिना परवेज इज़ ग्रैजुएटेड फ्राम लम्स दैन अल्लाह ही हाफिज़ फॉर लम्स। और नहीं किते किते हो जाता है, किते किते लीकेज भी हो जाती है यूनिवर्सिटियां दे कोलों भी, एडा नहीं
ਤੱਤੇ ਹੋਈਦਾ यूनिवर्सिटियां ਤੇ। अच्छा जी, रिजवान साहब आंदे ने गिल साहब, पाकिस्तान को जो हालात हो गए हैं, अब पाकिस्तान को शहबाज शरीफ की नहीं दरूद शरीफ की ज़रूरत है। गल तुहाडी ठीक है भाई जी, जो हालात होए ने ये ਜਿਹੜੇ ਦਰੂਦ ਸ਼ਰੀਫ ਦੇ ਨਾਲ ਹੀ ਹੁਣ ਇਨਸ਼ਾਅੱਲਾ ਕੋਈ ਕੰਮ ਬਣੇਗਾ। ਇਹ ਜਿਹੜੇ ਸਾਨੂੰ ਲੱਭੇ ਨੇ ਇਹਨਾਂ ਦੇ ਨਾਲ ਕੰਮ ਕੋਈ ਨਹੀਂ ਬਣਨਾ। ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।